ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਦੁਆਬਾ ਸਿੱਖ ਦੀ ਆਈਡੀ ਤੋਂ, ਨਿਊਯਾਰਕ ਤੋਂ। ਇਹ ਲਿਖਦੇ ਹਨ, ਆਜ਼ਾਦੀ, ਹਿੰਦੂਆਂ ਨੂੰ ਆਜ਼ਾਦੀ ਦਾ ਦਿਨ ਮੁਬਾਰਕ ਹੋਵੇ, ਸਾਰੇ ਕਾਮਰੇਡਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ, ਸਾਰੇ ਬਗੈਰਤ ਅਤੇ ਮਰ ਚੁੱਕੀ ਜ਼ਮੀਰ ਵਾਲੇ ਸਿੱਖਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ, ਅਕਲ ਦੀ ਘਾਟ ਵਾਲੇ ਬੁੱਧੀ ਭ੍ਰਿਸ਼ਟ ਅਤੇ ਮਤਲਬੀ ਸਿੱਖਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ, ਸਰਕਾਰੀ ਟਾਉਂਟ ਬਰਾਉਂਟ ਚਮਚਿਆਂ ਚਾਪਲੂਸਾਂ ਅਤੇ ਗੱਦਾਰਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਜਿਨ੍ਹਾਂ ਸਿੱਖਾਂ ਨੇ ਸਿੱਖੀ ਸਿਧਾਂਤਾਂ ਨੂੰ ਪਿੱਠ ਦਿਖਾ ਕੇ ਭਾਰਤ ਮਾਤਾ ਨੂੰ ਮੱਥਾ ਟੇਕਿਆ, ਮੰਦਰਾਂ ਵਿੱਚ ਜਾ ਕੇ ਤਿਲਕ ਲਾਏ, ਟਲ ਖੜਕਾਏ, ਮੁਕਟ ਲਾਏ ਅਤੇ ਸ਼ਿਵਲਿੰਗ ਦੀ ਪੂਜਾ ਕੀਤੀ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਕਾਲੀਆਂ, ਕਾਂਗਰਸੀਆਂ, ਕਵਲਫੂਲਾ, ਝਾੜੂਆਂ, ਦਾਤੀ ਥੋੜਿਆਂ ਅਤੇ ਸਾਰੇ ਬਗੈਰਤ ਅਤੇ ਬੇਈਮਾਨ ਨਿਆਂਪਾਲਕਾਂ ਦੇ ਜੱਜ ਅਤੇ ਵਕੀਲਾਂ ਨੂੰ ਵੀ ਆਜ਼ਾਦੀ ਮੁਬਾਰਕ ਹੋਵੇ। ਜਿਨ੍ਹਾਂ ਸਿੱਖਾਂ ਨੂੰ 1984 ਵਿੱਚ ਦਿੱਲੀ, ਕਾਨਪੁਰ, ਬੁਕਾਰੋ ਅਤੇ ਹੋਰ ਸ਼ਹਿਰਾਂ ਵਿੱਚ ਮੌਤਾਂ ਅਤੇ ਲੁੱਟੀ ਇੱਜ਼ਤ ਪੱਤ ਯਾਦ ਹੈ, ਨਾਲ ਬਹੁਤ-ਬਹੁਤ ਅਫਸੋਸ ਇਸ ਦਿਨ ਉੱਤੇ। ਜਿਨ੍ਹਾਂ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਸ਼੍ਰੀ ਦਰਬਾਰ ਸਾਹਿਬ ਅਤੇ 37 ਹੋਰ ਗੁਰਦੁਆਰਾ ਸਾਹਿਬਾਨ ਉੱਤੇ 1984 ਵਿੱਚ ਭਾਰਤੀ ਫੌਜ ਦਾ ਹਮਲਾ ਨਹੀਂ ਭੁੱਲਿਆ, ਉਹਨਾਂ ਨਾਲ ਬਹੁਤ-ਬਹੁਤ ਅਫਸੋਸ। ਜਿਨ੍ਹਾਂ ਮਾਪਿਆਂ ਦੇ ਪੁੱਤ ਲਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਅਤੇ ਧੀਆਂ ਭੈਣਾਂ ਦੀਆਂ ਪੰਜਾਬ ਦੇ ਥਾਣਿਆਂ ਵਿੱਚ ਇੱਜ਼ਤਾਂ ਲੁੱਟੀਆਂ ਗਈਆਂ, ਨਾਲ ਬਹੁਤ-ਬਹੁਤ ਅਫਸੋਸ। ਜਿਨ੍ਹਾਂ ਬੇਕਸੂਰਿਆਂ ਨੂੰ ਜੇਲ੍ਹਾਂ ਵਿੱਚ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰੱਖਿਆ ਜਾ ਰਿਹਾ, ਨਾਲ ਬਹੁਤ-ਬਹੁਤ ਅਫਸੋਸ। ਜਿਨ੍ਹਾਂ ਮਾਪਿਆਂ ਦੇ ਪੁੱਤਰਾਂ ਨੂੰ ਕਿਸੇ ਸੋਚੀ ਸਮਝੀ ਸਰਕਾਰੀ ਸਕੀਮ ਨਾਲ ਨਸ਼ਿਆਂ ਦੀ ਭੇਟ ਚਾੜ ਦਿੱਤਾ ਗਿਆ, ਨਾਲ ਬਹੁਤ-ਬਹੁਤ ਅਫਸੋਸ। ਪੰਜਾਬ ਦੇ ਪਾਣੀਆਂ ਦੀ ਲੁੱਟ, ਬੰਜਰ ਹੋਈ ਪੰਜਾਬ ਦੀ ਜ਼ਮੀਨ ਅਤੇ ਖੁਦਕਸ਼ੀ ਕਰ ਰਹੇ ਪੰਜਾਬ ਦੇ ਕਿਸਾਨਾਂ, ਨਾਲ ਬਹੁਤ-ਬਹੁਤ ਅਫਸੋਸ। ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਮਾਂ ਬੋਲੀ ਨਾਲ ਬਹੁਤ-ਬਹੁਤ ਅਫਸੋਸ। ਕਸ਼ਮੀਰੀਆਂ, ਨਾਗਿਆਂ, ਅਸਾਮੀਆਂ ਅਤੇ ਮਾਓਵਾਦੀਆਂ ਨਾਲ ਬਹੁਤ-ਬਹੁਤ ਅਫਸੋਸ। ਗੁਜਰਾਤ ਦੇ ਮੁਸਲਮਾਨਾਂ ਅਤੇ ਉੜੀਸਾ ਈਸਾਈਆਂ ਅਤੇ ਹੋਰ ਸਭ ਘੱਟ ਗਿਣਤੀਆਂ ਨਾਲ ਬਹੁਤ-ਬਹੁਤ ਅਫਸੋਸ। ਬਾਹਰਲੇ ਗੁਰੂ ਘਰਾਂ ਦੇ ਕਈ ਪ੍ਰਬੰਧਕ ਜਿਹੜੇ ਸਾਡੇ ਮੁਜ਼ਾਹਰਿਆਂ ਅਤੇ ਸ਼ਹੀਦੀ ਸਮਾਗਮਾਂ ਉੱਤੇ ਵੀ ਕਦੇ-ਕਦੇ ਚਲੇ ਜਾਂਦੇ ਹਨ ਅਤੇ ਰਾਤ ਬਰਾਤੇ ਤਿਰੰਗੇ ਨੂੰ ਸਲਾਮੀ ਦੇਣ ਲਈ ਵੀ ਸਭ ਤੋਂ ਮੋਹਰੇ ਹੁੰਦੇ ਹਨ, ਸਮਝ ਨਹੀਂ ਆਉਂਦੀ ਇਹਨਾਂ ਦੋਗਲੀ ਨੀਤੀ ਵਾਲਿਆਂ ਨੂੰ ਆਜ਼ਾਦੀ ਦੀ ਵਧਾਈ ਦੇਵਾਂ ਜਾਂ ਅਫਸੋਸ ਕਰਾਂ। ਅੰਤ ਪ੍ਰਣਾਮ ਉਹਨਾਂ ਕੌਮੀ ਹੀਰਿਆਂ ਨੂੰ ਜਿਨ੍ਹਾਂ ਕੌਮ ਦੇ ਆਜ਼ਾਦ ਘਰ ਖਾਲਿਸਤਾਨ ਲਈ ਜਾਨਾਂ ਵਾਰੀਆਂ, ਦੇਸ਼ ਵਿਦੇਸ਼ਾਂ ਵਿੱਚ ਜੇਲ੍ਹਾਂ ਕੱਟੀਆਂ ਅਤੇ ਘਰੋਂ ਬੇਕਾਰ ਹੋਏ ਜਲਾਹ ਵਤਨੀ ਭੁਗਤ ਰਹੇ ਹਨ। 1984 1947 ਟੋਪੀ ਆਜ਼ਾਦ ਹੋਈ ਸੀ, ਅਸੀਂ ਹੁਣ ਆਪਣੀ ਦਸਤਾਰ ਆਜ਼ਾਦ ਕਰਵਾਉਣੀ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਦੁਆਬਾ ਸਿੱਖ ਐਸੋਸੀਏਸ਼ਨ ਦੀ ਇਹ ਲਿਖਤ ਇੰਨੀ ਮੁਕੰਮਲ ਹੈ ਆਪਣੇ ਆਪ 'ਚ ਕਿ ਇਸ 'ਚ ਕੋਈ ਵੀ ਐਡੀਸ਼ਨ ਜਿਹੜੀ ਹੈ ਉਹ ਵਾਧੂ ਜਾਪੇਗੀ, ਕਿਉਂਕਿ ਉਹਨਾਂ ਨੇ ਤਿੰਨੋਂ ਹੀ ਆਸਪੈਕਟ ਜਿਹੜੇ ਨੇ ਇਸ 68 ਸਾਲ ਦੇ, ਇੱਕ ਪਾਸੇ ਉਹਨਾਂ ਨੇ ਵੇਰਵੇ ਦੇ ਨਾਲ ਉਹਨਾਂ ਸਾਰਿਆਂ ਦੀ ਸ਼ਨਾਖਤ ਕੀਤੀ ਹੈ ਜਿਹੜੇ ਕਿ ਤਿਰੰਗੇ ਨੂੰ ਸਲਾਮ ਕਰਨ ਵਾਲੇ ਨੇ, ਸਲੂਟ ਕਰਨ ਵਾਲੇ ਨੇ, ਭਾਰਤ ਮਾਂ ਦੇ ਸਪੂਤ ਕੁਹਾਣ 'ਚ ਫਖਰ ਸਮਝਦੇ ਨੇ। ਉਹ ਬੀਜੇਪੀ ਹੋਏ, ਕਾਂਗਰਸੀ ਹੋਏ, ਕਾਮਰੇਡ ਹੋਣ, ਹੋਰ ਨਸਲਾਂ ਦੇ ਸਾਰੇ, ਉਹਨਾਂ 'ਚ ਉਹਨਾਂ ਨੇ ਬੇਜ਼ਮੀਰੇ ਸਿੱਖਾਂ ਦਾ ਵੀ ਜ਼ਿਕਰ ਕੀਤਾ ਹੈ ਜਿਹੜੇ ਆਪਣੀ ਕੌਮ ਨੂੰ ਪਿੱਠ ਦੇ ਕੇ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ। ਫਿਰ ਉਹਨਾਂ ਨੇ ਉਸ ਕਹਾਣੀ ਨੂੰ ਬੜੇ ਮਰਮ ਭਰਪੂਰ ਤਰੀਕੇ ਨਾਲ, ਇੱਕ ਦਰਦ ਭਰਪੂਰ ਤਰੀਕੇ ਨਾਲ, ਜਿਵੇਂ ਉਹਨਾਂ ਨੇ ਦਿੱਲੀ, ਕਾਨਪੁਰ, ਬੁਕਾਰੋ ਦੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਕੀਤਾ ਹੈ, 37 ਗੁਰਦੁਆਰਿਆਂ ਦਰਬਾਰ ਸਾਹਿਬ 'ਤੇ ਹਮਲੇ ਦਾ ਜ਼ਿਕਰ ਕੀਤਾ ਹੈ, ਜਿਹੜੇ ਲਾਵਾਰਸ ਲਾਸ਼ਾਂ ਬਣਾ ਦਿੱਤੇ ਗਏ ਨੌਜਵਾਨ, ਉਹਨਾਂ ਦਾ ਜ਼ਿਕਰ ਕੀਤਾ ਹੈ, ਜੇਲ੍ਹਾਂ 'ਚ ਜਿਹੜੇ ਅੱਜ ਵੀ ਨੇ ਔਰ ਜਿਨ੍ਹਾਂ ਨੇ ਬਹੁਤ ਸਖਤ ਯਾਤਨਾਵਾਂ ਸਹੀਆਂ, ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਬੱਚੇ ਬੱਚੀਆਂ ਅੱਜ ਪੰਜਾਬ 'ਚ ਇਸ ਹਕੂਮਤ ਦੀ ਨੀਤੀ ਤਹਿਤ ਨਸ਼ਿਆਂ ਦਾ ਸ਼ਿਕਾਰ ਬਣਾ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਫਿਰ ਪੰਜਾਬ ਦਾ ਲੁੱਟਿਆ ਜਾ ਰਿਹਾ ਪਾਣੀ, ਬੰਜਰ ਧਰਤੀ, ਖੁਦਕਸ਼ੀਆਂ, ਪੰਜਾਬੀ ਜ਼ਬਾਨ ਦੇ ਨਾਲ ਹੋ ਰਿਹਾ ਜੋ ਵੀ ਹੈ, ਉਸ ਨੂੰ ਉਹਨਾਂ ਨੇ ਬਿਆਨਿਆ। ਔਰ ਫਿਰ ਉਹ ਸਿਰਫ ਆਪਣੇ ਪੰਜਾਬ ਜਾਂ ਆਪਣੇ ਤੱਕ ਸੀਮਤ ਨਹੀਂ ਰਹੇ, ਇੱਕ ਸਿੱਖ ਕਰੈਕਟਰ ਨੂੰ ਸਾਹਮਣੇ ਰੱਖਦੇ ਆ ਉਹਨਾਂ ਨੇ ਕਸ਼ਮੀਰੀਆਂ, ਨਾਗਿਆਂ, ਅਸਾਮੀਆਂ, ਦਲਿਤਾਂ, ਮਨੀਪੁਰੀਆਂ ਔਰ ਈਵਨ ਮਾਓਵਾਦੀਆਂ, ਉਹਨਾਂ ਸਾਰਿਆਂ ਨੂੰ ਵੀ
ਪ੍ਰਣਾਮ ਕੀਤਾ। ਉਹ ਕੌਮਾਂ ਜਿਹੜੀਆਂ ਆਪਣੀ ਆਜ਼ਾਦੀ ਦੇ ਲਈ ਜੂਝ ਰਹੀਆਂ ਨੇ। ਫਿਰ ਉਹਨਾਂ ਨੇ ਥੋੜਾ ਜਿਹਾ ਜਿਹੜਾ ਉਹ ਟੌਣਾ ਵੀ ਲਾਇਆ ਉਹਨਾਂ ਪ੍ਰਬੰਧਕਾਂ ਤੇ ਆਲੇ ਦੁਆਲੇ ਅਮਰੀਕਾ ਕੈਨੇਡਾ ਚ ਜਿਨ੍ਹਾਂ ਨਾਲ ਸਾਡਾ ਵਾਹ ਪੈਂਦਾ ਹੈ ਵੀ ਇਧਰੋਂ ਵੀ ਜਿਹੜਾ ਉਹ ਆ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਵੀ ਹੌਲੀ ਜਿਹੇ ਹੱਥ ਪੂਰਾ ਨਾ ਵੀ ਚੁੱਕਣ, ਥੋੜਾ ਜਿਹਾ ਜ਼ਰੂਰ ਚੁੱਕਦੇ ਨੇ ਕਿਉਂਕਿ ਅੱਜ ਕੱਲ੍ਹ ਕੈਮਰੇ ਆ ਗਏ ਨਾ, ਪਤਾ ਲੱਗ ਜਾਂਦਾ ਵੀ ਕਿਹਨੇ ਚੁੱਕਿਆ ਕਿਹਨੇ ਨਹੀਂ ਚੁੱਕਿਆ। ਤੇ ਰਾਤ ਬਰਾਤੇ ਜਾ ਕੇ ਜਿਹੜਾ ਉਹ ਉੱਥੇ ਵੀ ਹਾਜ਼ਰੀ ਲਵਾ ਆਉਂਦੇ ਨੇ, ਉੱਥੇ ਵੀ ਆਜ਼ਾਦੀ ਦਿਨ ਤੇ ਜਾ ਆਉਣਗੇ, ਕਹਿਣਗੇ ਕਿ ਵੀ ਵੰਦੇ ਮਾਤਰਮ, ਹੇ ਮਾਂ ਤੇਰੀ ਵੰਦਨਾ ਕਰਦਾ। ਟਿੱਕੇ ਵੀ ਲਾ ਲੈਂਦੇ, ਇਹਨਾਂ ਦੇ ਪਿੱਛੇ ਜੂ ਲਾ ਲੈਂਦਾ, ਉਹ ਤਾਂ ਮੁਕਟ ਵੀ ਪਾਇਆ ਹੁੰਦਾ ਉਹਨੇ, ਟਿੱਕਾ ਵੀ ਲਾਇਆ ਹੁੰਦਾ ਔਰ ਬਾਕੀ ਸਾਰਾ ਕੁਛ ਹੀ ਉਹਨਾਂ ਨੂੰ ਤਾਂ ਹੁਣ ਉੱਥੇ ਕੋਈ ਫਰਕ ਹੀ ਨਹੀਂ ਰਹਿ ਗਿਆ। ਔਰ ਜਿਹੜੀ ਗੱਲ ਅਫਸੋਸ ਵਾਲੀ ਹੈ ਕਿ ਜਿਹੜੀ ਗੱਲ ਸਾਨੂੰ ਇੱਥੇ ਲੱਗਦੀ ਹੈ ਕਿ ਕੀ ਕਰ ਰਹੇ ਨੇ ਜਾਂ ਕੀ ਬਣੇ ਹੋਏ ਨੇ, ਉੱਥੋਂ ਦੇ ਸਿੱਖਾਂ ਨੂੰ ਨਹੀਂ ਲੱਗਦਾ ਬਹੁਤਿਆਂ ਨੂੰ। ਉਹਨਾਂ ਚੋਂ ਇਹ ਦਲੀਲ ਦੇਣਗੇ ਜੀ ਉਹ ਸਾਡੇ ਗੁਰਦੁਆਰੇ ਆਉਂਦੇ ਨੇ, ਉਹ ਨਹੀਂ ਮੱਥਾ ਟੇਕਦੇ, ਪੂਰਾ ਮੱਥਾ ਟੇਕਦੇ ਨੇ ਜੀ, ਉਹ ਵੀ ਪ੍ਰਸ਼ਾਦ ਲੈਂਦੇ ਨੇ, ਉਹ ਵੀ ਜਿਹੜੇ ਨੇ ਸਿਰ ਢੱਕ ਕੇ ਹੀ ਆਉਂਦੇ ਨੇ। ਤੇ ਜੇ ਮੁਕਟ ਰੱਖ ਲਿਆ ਜਾਂ ਟਿੱਕਾ ਲਾ ਲਿਆ ਜਾਂ ਰਖੜੀ ਬੰਨ੍ਹ ਲਈ ਜੀ, ਜਾਂ ਉਹ ਜਿਹਨੂੰ ਚਰਨਾਮ੍ਰਿਤ ਕਹਿੰਦੇ ਨੇ ਉਹ ਪੀ ਲਿਆ, ਫਿਰ ਕਿਹੜਾ ਹੋ ਗਿਆ। ਸੋ ਇਹਨੂੰ ਹੀ ਗੁਲਾਮੀ ਕਹਿੰਦੇ ਨੇ, ਜਿੱਥੇ ਤੁਸੀਂ ਐਕਸੈਪਟ ਕਰ ਲੈਂਦੇ ਹੋ ਸਭ ਕੁਝ। ਔਰ ਅਖੀਰ 'ਚ ਉਹਨਾਂ ਨੇ ਬਿਲਕੁਲ ਠੀਕ ਜਿਹੜਾ ਸਲੂਟ ਕੀਤਾ, ਜਿਹੜੇ ਅੱਜ ਵੀ ਖੜੇ ਨੇ, ਜਿਨ੍ਹਾਂ ਨੇ ਜਾਨਾਂ ਕੁਰਬਾਨ ਕੀਤੀਆਂ, ਸ਼ਹੀਦ ਔਰ ਜਿਹੜੇ ਜਲਾਵਤਨੀ 'ਚ ਨੇ, ਔਰ ਸੰਤ ਪਿੰਡਾਂ ਵਾਲਿਆਂ ਦੀ ਕੋਟ ਨਾਲ ਉਹਨਾਂ ਨੇ ਆਪਣੀ ਜਿਹੜੀ ਲਿਖਤ ਹੈ ਉਸ ਨੂੰ ਜਿਹੜਾ ਕਨਕਲੂਡ ਕੀਤਾ ਕਿ ਸਿੱਖਾਂ ਨੇ ਪਹਿਲਾਂ ਟੋਪੀ ਆਜ਼ਾਦ ਕਰਵਾਈ। ਸੰਤਾਂ ਦੀਆਂ ਵੀ ਕਿਆ ਕਹਿਣੇ ਨੇ ਜੀ, ਵੀ ਇੱਕ ਲਾਈਨ 'ਚ ਗਿਆ ਕਿ ਸਿੱਖਾਂ ਨੇ ਪਹਿਲਾਂ ਟੋਪੀ ਆਜ਼ਾਦ ਕਰਵਾਈ, ਹੁਣ ਦਸਤਾਰ ਆਜ਼ਾਦ ਕਰਵਾਉਣੀ। ਹੁਣ ਬਜਾਏ ਹਿੰਦੂ ਜਾਂ ਕੋਈ, ਟੋਪੀ ਉਹਨਾਂ ਦਾ ਹੀ ਸਿੰਬਲ ਹੈ ਜੀ, ਕਿਉਂਕਿ ਉਹਨਾਂ ਦੀ ਨਾਲ ਟੋਪੀ ਜੁੜੀ ਹੋਈ ਹੈ ਤੇ ਟੋਪੀ ਆਜ਼ਾਦ ਹੋਈ। 47 ਚ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ ਜਾਂ ਕਿਸੇ ਹੋਰ, ਸਿਰਫ ਟੋਪੀ ਆਜ਼ਾਦ ਹੋਈ 1000 ਸਾਲ ਦੀ ਗੁਲਾਮੀ ਬਾਅਦ। ਔਰ ਉਹਨਾਂ ਨੇ ਕਿਹਾ ਵੀ ਹੁਣ ਦਸਤਾਰ ਆਜ਼ਾਦ ਕਰਵਾਉਣੀ ਹੈ। ਤੇ ਦਸਤਾਰ ਆਜ਼ਾਦ ਦਾ ਮਤਲਬ ਹੈ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।